स्टेट ਨੂੰ ਜਿਹੜੀ ਪ੍ਰੋਬਲਮ ਹੁੰਦੀ ਹੈ ਇੰਡੀਆ ਦੀ ਗਵਰਨਮੈਂਟ ਨੂੰ ਜਿਹੜੀ ਪ੍ਰੋਬਲਮ ਹੁੰਦੀ ਹੈ ਵੀ ਭਾਈ ਇਹ ਰੈਫਰੈਂਡਮ ਦੀ ਕੈਂਪੇਨ ਨੂੰ ਕਿੱਥੇ ਲੈ ਕੇ ਗਏ ਆ ਤੇ ਹੁਣ ਮਤਲਬ ਪਾਬੰਦੀਆਂ ਇਸ ਲੈਵਲ ਤੇ ਜਾ ਕੇ ਲੱਗ ਰਹੀਆਂ ਨੇ ਲੱਗੀਆਂ ਨੇ टारगेटेड किलिंग तक लाइन जी है वो गल पहुँच गई है मतलब रैफरेंडम जो असी कहने असी UN के चार्टर के अधीन गल कर रहे हैं असी अमरीका के कानूनों के अधीन गल कर रहे हैं ईवन जोड़ा इंडिया का कॉन्स्टिट्यूशन है वो भी इस गल की इजाजत दिंदा सुप्रीम कोर्ट के ऑर्डर ने पर स्टेट का वर्तारा बिल्कुल कर सकते पर जोड़ा स्टेट का वर्तारा वो एक वक्री किस्म का वखरा किस्म का नैरेटिव बिल्ड किया जा रहा है वक्रे किस्म नाल जिहड़ी इस आवाज़ नूं दबाउण दी कोशिश की जा रही है। उस नैरेटिव की मैं गल दस दिना भाजी नैरेटिव टुटिया वो इस रैफरेंडम ਦੀਆਂ ਵੋਟਾਂ ने तोड़िया जिथे भारत के कटहरे ਦੇ ਵਿੱਚ ਜਿਹੜਾ ਭਾਰਤ ਰੌਲਾ ਪਾਉਂਦਾ ਸੀ ਬਈ ਕਦੇ USA ਨੂੰ ਤੁਸੀਂ ਸਾਡੇ ਪਿੰਡੂ ਜਿਹੜੇ ਨੇ ਬੜਾ ਪਿੰਡੀਆ ਭਾਈ ਕੁਲਵੀਰ ਸਿੰਘ ਬੜਾ ਪਿੰਡੀਆ ਉਹਨਾਂ ਦੀ ਵੀ ਅਸੈਸੀਨੇਟਡ ਜਿਹੜੀ ਇੱਥੋਂ ਕੀਤੀ ਗਈ ਆ ਐਕਸਟ੍ਰਾਡਾਈਟ ਜਿਹੜੀ ਕੀਤੀ ਗਈ ਆ ਉਹਨਾਂ ਨੂੰ ਵੀ ਜਿਹੜਾ ਪੰਜਾਬ ਲੈ ਕੇ ਜਾਂਦਾ ਗਿਆ ਹੋਰ ਭਾਈ ਭੁੱਲਰ ਨੂੰ ਵੀ ਲੈ ਕੇ ਜਾਂਦਾ ਗਿਆ ਅੱਜ ਜਿਹੜੇ ਕਟਹਿਰੇ ਦੇ ਵਿੱਚ ਭਾਰਤੀ ਸਰਕਾਰ ਨੇ ਤੁਹਾਨੂੰ ਖੜਾ ਕੀਤਾ ਸੀ ਨਾ ਕਿ ਇਹ ਕਾਤਲ ਨੇ ਇਹ ਸਾਡੀਆਂ ਦੇਸ਼ ਤੋੜਨ ਦੀਆਂ ਗੱਲਾਂ ਕਰਦੇ ਨੇ ਇਹ ਪੀਸਫੁਲ ਲੋਕ ਨਹੀਂ ਹੈ ਅੱਜ ਰੈਫਰੈਂਡਮ ਨੇ ਦੁਨੀਆ ਦੇ ਕਟਹਿਰੇ 'ਚ ਖੜੇ ਹੋ ਕੇ ਦੱਸ ਦਿੱਤਾ ਕਿ ਕਾਤਲ ਕੌਣ ਆ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਅੱਜ ਪ੍ਰਮਾਣਤਾ ਮਿਲੀ ਆ ਸੰਗਤ ਨੇ ਪ੍ਰਮਾਣਤਾ ਦਿੱਤੀ ਹੈ ਕਿ ਕੌਮੀ ਸ਼ਹੀਦ ਆ ਇਹੀ ਕੁਝ ਚਾਹੁੰਦੇ ਸੀ ਇਹੀ ਕੁਝ ਹੋਇਆ ਅੱਜ ਕੌਮ ਚਾਹੁੰਦੀ ਆ ਅੱਜ ਉਸ ਕਟਹਿਰੇ ਦੇ ਵਿੱਚ ਭਾਰਤੀ ਸਰਕਾਰ ਖੜੀ ਆ ਜੇ ਇਸ ਕਟਹਿਰੇ ਦੇ ਵਿੱਚ ਤੁਹਾਨੂੰ ਖੜਾ ਕੀਤਾ ਜਾਂਦਾ ਸੀ ਅੱਜ ਦੁਨੀਆ ਦੇ ਮੁਲਕਾਂ ਦੇ ਵਿੱਚ ਹਰ ਇੱਕ ਮੁਲਕ ਦੇ ਵਿੱਚ ਪਤਾ ਕਿ ਸਿੱਖ ਦੀ ਜਿਹੜੀ ਆ ਉਹਦੀ ਭਾਵਨਾ ਉਹਦਾ ਦਿਮਾਗ ਉਹ ਕਿਸ ਹਿਸਾਬ ਨਾਲ ਉਹ ਵਰਤਦਾ ਅੱਜ ਤੁਹਾਡੀ ਪੀਸਫੁਲ ਤਰੀਕੇ ਦੇ ਨਾਲ ਰੈਫਰੈਂਡਮ ਦੀ ਕੰਪੇਨ ਜਿਹੜੀ ਚੱਲ ਰਹੀ ਆ ਅੱਜ ਇਸੇ ਕਰਕੇ ਇਸ ਗੱਲ ਦੀ ਗਵਾਹੀ ਭਰਦੀ ਆ ਕਿ ਸਟੇਟ ਕਾਤਲ ਕੌਣ ਸੀ ਤੇ ਤੁਹਾਡੇ ਦੇ ਠੱਪੇ ਕੀ ਲਾਏ ਜਾਂਦੇ ਸੀ ਗੁਰਦੇਵ ਸਿੰਘ ਕੌਂਕੇ ਦੀ ਟੋਟੇ ਕਿਨ ਕੀਤੇ ਸੀ ਬੰਦ ਕਿਨ ਕੱਟਿਆ ਸੀ ਅੱਜ ਉਸ ਕਟਹਿਰੇ ਦੇ ਵਿੱਚ ਭਾਰਤੀ ਸਰਕਾਰ ਖੜੀ ਆ ਜੀ ਅੱਜ ਬਿਲਕੁਲ ਕਲੈਰਿਟੀ ਹੋ ਗਈ ਜਿੱਥੇ ਤੁਸੀਂ ਕਲੈਰਿਟੀ ਦੀ ਗੱਲ ਕੀਤੀ ਆ ਕਲੈਰਿਟੀ ਜ਼ਰੂਰ ਹੋਣੀ ਚਾਹੀਦੀ ਆ ਬਾਹਰ ਅਮਿਤ ਸ਼ਾਹ ਦਾ ਬੋਰਡ ਲੱਗਾ ਹੋਇਆ ਜੈ ਸ਼ੰਕਰ ਦਾ ਬੋਰਡ ਲੱਗਾ ਹੋਇਆ ਮੋਦੀ ਦਾ ਬੋਰਡ ਲੱਗਾ ਹੋਇਆ ਇਸੇ ਗੱਲ ਦੀ ਗਵਾਹੀ ਭਰਦਾ ਕਿ ਉਹ ਕਲੈਰਿਟੀ ਆ ਕਿ ਕਾਤਲ ਨਹੀਂ ਉਹ ਸਟੇਟ ਕਾਤਲ ਆ ਚਾਹੇ ਅੱਜ ਦਾ ਹੁਕਮਰਾਨ ਆ ਚਾਹੇ ਉਸ ਵੇਲੇ ਜਿਹੜੀ ਸਿਆਸਤ ਜਿਹੜੀ ਆ ਭਾਵੇਂ ਬਾਦਲ ਦੇ ਲਈ ਕਰਦੇ ਸੀ BJP ਕਰਦੀ ਸੀ ਜਾਂ ਕਾਂਗਰਸ ਕਰਦੀ ਸੀ ਅੱਜ ਸਾਰੇ ਉਸੇ ਕਟਹਿਰੇ ਦੇ ਵਿੱਚ ਖੜੇ ਨੇ ਕੌਮ ਅੱਜ ਆਪਣੇ ਉਸ ਖਾਲਿਸਤਾਨ ਦੇ ਝੰਡੇ ਨੂੰ ਲੈ ਕੇ ਦਿਲ ਨਾਲ ਮੈਂ ਭਾਜੀ ਤੁਹਾਨੂੰ ਦੱਸ ਦੇਣਾ ਮੈਂ ਜਦੋਂ ਬਾਹਰ ਪਹਿਲੀਆਂ ਵੋਟਾਂ ਪਈਆਂ ਨੇ ਨਾ ਮੈਂ ਭੈਣਾਂ ਰੋਂਦੀਆਂ ਦੇਖੀਆਂ ਨੇ ਅੱਜ ਇੰਨੀ ਉਹ ਮਤਲਬ ਉਹ ਖੁਸ਼ੀ ਰੋਣ ਦੀ ਉਹ ਨਹੀਂ ਸੀ ਅੱਜ ਉਹ ਖੁਸ਼ੀ ਸੀ ਵੀ ਅਸੀਂ ਵੋਟ ਪਾ ਕੇ ਗਏ ਆ ਅੱਜ ਅਸੀਂ ਆਪਣੇ ਉਸ ਪੰਜਾਬ ਨੂੰ ਵਾਪਸ ਜਾਣਾ ਆ ਆਉਣ ਵਾਲਾ ਸਮਾਂ ਜਿਹੜਾ ਆ ਬਹੁਤ ਜਲਦ ਆ ਇਹ ਮਹਾਰਾਜ ਕਿਰਪਾ ਕਰੇ ਆਪਣੇ ਤੇ ਇਹ ਆਉਣ ਵਾਲਾ ਸਮਾਂ ਜਿਹੜਾ ਤੁਹਾਡੀ ਸਟੇਟ ਜਿਹੜੀ ਹੁੱਡ ਜਿਹਨੂੰ ਅਸੀਂ ਮਾਣਿਆ ਉਹਦੇ ਵਿੱਚ ਅਸੀਂ ਵਾਪਸ ਜਾਣਾ ਕਈ ਵੇਲੇ ਸਾਡੇ 'ਚ ਗੱਲਾਂ ਆ ਜਾਂਦੀਆਂ ਨੇ ਅਸੀਂ ਇੰਡੀਆ ਤੋਂ ਚੱਲੇ ਆ ਅਸੀਂ ਇੰਡੀਆ ਨੂੰ ਆਏ ਆ ਜੀ ਆਪਣੇ ਪੰਜਾਬ ਨੂੰ ਤਵੱਜੋ ਦਿਆ ਕਰੋ ਕਿ ਅਸੀਂ ਪੰਜਾਬ ਗਏ ਸੀ ਤੇ ਪੰਜਾਬ ਤੋਂ ਵਾਪਸ ਆਏ ਆ ਇਹ ਬਹੁਤ ਨਿੱਕੀਆਂ ਗੱਲਾਂ ਨੇ ਪਰ ਇਹ ਗੱਲ ਬੜੀ ਵੱਡੀ ਹੈ ਤੁਹਾਡੀ ਮਾਨਸਿਕਤਾ ਤੇ ਤੁਹਾਡੇ ਜਿਹੜਾ ਹਿੱਟ ਕਰਦੀ ਹੈ ਕਿ ਅਸੀਂ ਇੰਡੀਆ ਨੂੰ ਗਏ ਸੀ ਇੰਡੀਆ ਇਜ਼ ਨਾਟ ਪਾਰਟ ਫॉर ਪੰਜਾਬ ਇੱਕ ਵੱਖਰੀ ਸਟੇਟ ਸੀ ਤੇ ਅੱਜ ਵੀ ਵੱਖਰੀ ਆ ਆਪਣੇ ਪੰਜਾਬ ਹੋਣ ਤੇ ਪੰਜਾਬੀ ਹੋਣ ਤੇ ਸਿੱਖ ਹੋਣ ਤੇ ਮਾਣ ਕਰਿਆ ਕਰੀਏ ਕਿ ਅਸੀਂ ਪੰਜਾਬ ਦੇ ਜਾਏ ਆ ਅਸੀਂ ਅਣਖੀਆਂ ਤੁਹਾਨੂੰ ਉਹਨਾਂ ਨੇ ਆਪਣੇ ਵਿੱਚ ਜਿਹੜਾ ਨੈਰੇਟਿਵ ਕਰਕੇ ਆਪਣੇ ਵਿੱਚ ਜਿਹੜਾ ਉਹ ਤਬਦੀਲ ਕਰ ਲਿਆ ਸੀ ਵੀ ਹਾਂ ਅਸੀਂ ਵੀ ਯਾਰ ਇੰਡੀਆ ਨੂੰ ਗਏ ਸੀ ਇਹ ਬਹੁਤ ਗੱਲਾਂ ਭਾਜੀ ਛੋਟੀਆਂ ਨੇ ਪਰ ਵੱਡੀਆਂ ਨੇ ਇਹਨਾਂ ਤੇ ਸਾਨੂੰ ਸੋਚਣ ਦੀ ਲੋੜ ਆ ਜਦੋਂ ਵੀ ਤੁਸੀਂ ਮਾਣਕ ਆਪਣੇ ਘਰਾਂ ਦੇ ਵਿੱਚ ਖਾਲਿਸਤਾਨ ਦੇ ਝੰਡੇ ਲਾਓ ਜੂਨ ਆਉਣੇ ਵਾਲੀ ਆ ਜੂਨ ਦੇ ਵਿੱਚ ਤੁਹਾਡੇ 40 ਵਰੇ ਹੋ ਜਾਣੇ ਨੇ ਤੁਹਾਡੇ ਕਤਲੇਆਮ ਜਿਹੜਾ ਸੀ ਬੰਦ ਕੱਟਿਆ ਨਾ ਭਾਈ ਕੌਂਕੇ ਦਾ ਭਾਈ ਗੁਰਦੇਵ ਸਿੰਘ ਕੌਂਕੇ ਦਾ ਕਿੰਨੇ ਨੌਜਵਾਨਾਂ ਦੇ ਜਿਹੜੇ ਅੱਖਾਂ ਕੱਢ ਦਿੱਤੀਆਂ ਗਈਆਂ ਲੱਕ ਤੋੜ ਦਿੱਤੇ ਗਏ ਜੀਭਾਂ ਵੱਢ ਦਿੱਤੀਆਂ ਗਈਆਂ ਕਿੰਨਾ ਕੁ ਤਸ਼ੱਦਦ ਇਸ ਜੂਨ ਨੂੰ ਤੁਹਾਡੇ ਹਰ ਇੱਕ ਘਰ ਦੇ ਖਾਲਿਸਤਾਨ ਦਾ ਝੰਡਾ ਜਿਹੜਾ ਉਹ ਝੂਲਣਾ ਚਾਹੀਦਾ ਬਿਲਕੁਲ ਇਹ ਸੁਨੇਹਾ ਜਾਣਾ ਚਾਹੀਦਾ ਉਸ ਦਿੱਲੀ ਨੂੰ ਉਸ ਸਟੇਟ ਨੂੰ ਤੁਹਾਡੀ ਕਲੈਰਿਟੀ ਤਾਂ ਹੀ ਆ ਸਕਦੀ ਹੈ ਕਿ ਅਸੀਂ ਖੜੇ ਆ ਅਸੀਂ ਇਸ ਕੌਜ਼ ਤੇ ਖੜੇ ਆ ਚਾਹੇ ਸਾਡੀਆਂ ਸ਼ਹਾਦਤਾਂ ਸਾਡਾ ਬੰਦ ਕੱਟਿਆ ਵੀ ਗਿਆ ਅੱਜ ਫੇਰ ਕੌਮ ਜਿਹੜੀ ਆਪਣਾ ਰਾਜ ਭਾਗ ਮੰਨਣ ਦੇ ਲਈ ਤਿਆਰ ਆ ਦਿੱਲੀ ਨੂੰ ਇਹ ਸੁਨੇਹਾ ਆ